ਤੁਸੀਂ ਇੱਕ ਅਦਬੀ ਆਦਮੀ ਵੀ ਹੋ ਤੇ ਅਦਬ ਨਾਲ ਵੀ ਤੁਹਾਡਾ ਲਗਾਓ ਲੱਗ ਰਿਹਾ ਹੈ। ਤੁਸੀਂ ਮਾਸ਼ਾਅੱਲਾ ਤੁਹਾਡਾ ਜਿਹੜਾ ਰੁਝਾਨ ਹੈ ਉਹ ਇਸ ਪਾਸੇ ਵੀ ਹੈ ਵੇ। ਤੇ ਸ਼ਾਇਰ ਕਿਹੜਾ ਪਸੰਦ ਹੈ ਜਨਾਬ? ਸ਼ਾਇਰ ਤੇ ਸਰ ਗਾਲਿਬ ਹੀ ਹੈ ਨਾ ਜੀ, ਹਾਂਜੀ। ਜਿਹੜਾ ਦੁਨੀਆ ਤੇ ਗਾਲਿਬ ਹੈ। ਫਿਰ ਉਸ ਦੇ ਨਾਲ ਇਕਬਾਲ ਸਾਡਾ ਕੌਮੀ ਸ਼ਾਇਰ ਨੇ। ਮੈਂ ਤੇ ਸਭ ਕੁਛ ਜੋ ਫਲਸਫਾ ਹੈ, ਜੋ ਤੌਹੀਦ ਹੈ, ਜੋ ਇਸ਼ਕ ਰਸੂਲ ਹੈ, ਉਹ ਇਕਬਾਲ ਦੇ ਕੋਲੋਂ ਸਿੱਖਿਆ, ਉਹਦੀ ਕਿਤਾਬਾਂ ਤੋਂ ਸਿੱਖਿਆ। ਤੇ ਅਹਿਦ ਹਾਜ਼ਰ 'ਚ ਫੈਜ਼ ਸਾਹਿਬ ਨੇ, ਉਹਨਾਂ ਨਾਲ ਵੀ ਮੁਲਾਕਾਤ ਦਾ ਸ਼ਰਫ ਹਾਸਲ ਲਿਆ। ਹਬੀਬ ਜਾਲਬ ਸਾਹਿਬ ਨੇ, ਮੁਨੀਰ ਨਿਆਜ਼ੀ ਸਾਹਿਬ, ਤੇ ਬੜੇ ਅੱਛੇ ਅੱਛੇ ਸ਼ਾਇਰ। ਬਹਰਹਾਲ ਸ਼ਾਇਰੀ ਦੇ ਨਾਲ ਮੈਨੂੰ ਬੜੀ ਸ਼ਗਫ ਹੈ। ਮੈਂ ਖੁਦ ਸ਼ਾਇਰ ਨਹੀਂ ਹਾਂ, ਲੇਕਿਨ ਸ਼ੇਰ ਪੜ੍ਹਨ ਦਾ ਬਹੁਤ ਸ਼ੇਰ ਮਾਸ਼ਾਅੱਲਾ ਤੁਸੀਂ ਬਹੁਤ ਸੁਣਾਉਂਦੇ ਹੋ। ਕੋਈ ਆਪਣੀ ਪਸੰਦ ਦਾ ਸ਼ੇਰ ਹੀ ਸੁਣਾ ਦਿਓ ਸਾਡੇ ਵੇਖਣ ਵਾਲਿਆਂ ਨੂੰ। नहीं, तुम मेरे पास होते हो गोया जब कोई दूसरा नहीं होता। वाह वाह वाह, सही है। फौरी तौर पे ही ज़हन च आया। ਜ਼ੇਨ 'ਚ ਆਇਆ। ਅੱਛਾ ਡਾਕਟਰ ਸਾਹਿਬ, ਗੁਲੂਕਾਰ ਕਿਹੜਾ ਪਸੰਦ ਹੈ? ਕਿ ਮੂਸੀਕੀ ਨਾਲ ਵੀ ਸ਼ਗਫ ਹੈ ਵੇ? जी जी, मौसीकी सुनने का बहुत शौक है जी। ते नूर जहाँ और मोहम्मद रफ़ी, ਅੱਛਾ, दोनों मतलब है कि ਦੋਨੋਂ ਬੜੇ ਲੀਜੈਂਡ। एब्सोल्युटली इन्हां दा कोई मुकाबला नहीं, ਬਿਲਕੁਲ ਸਹੀ ਹੈ, कोई जोड़ ही नहीं है। ਸਹੀ ਹੈ। ਹਾਂ। ਤੇ ਕੋਈ ਫਿਲਮਾਂ ਸ਼ਿਲਮਾਂ ਦੇਖਣ ਦਾ ਵੀ ਕੋਈ ਸ਼ੌਕ ਹੈ ਵੇ ਥੋੜਾ? ਜੀ ਫਿਲਮਾਂ ਤਾਂ ਬੜੀਆਂ ਦੇਖੀਆਂ ਨੇ ਸਰ। ਅਸੀਂ ਜਦੋਂ ਸਕੂਲ ਵਿੱਚ ਤਾਂ ਨਹੀਂ, ਕਾਲਜ ਤਾਂ ਤੇ ਯੂਨੀਵਰਸਿਟੀ, ਸਟੂਡੈਂਟ ਲਾਈਫ ਵਿੱਚ, ਉਸ ਤੋਂ ਬਾਅਦ ਵੀ। ਲੇਕਿਨ ਹੁਣ ਤੁਸੀਂ ਯਕੀਨ ਕਰੋ, ਮੈਨੂੰ 5 7 10 ਸਾਲ ਹੋ ਗਏ ਨੇ। ਉਹ ਇੰਨਾ ਵਕਤ ਨਹੀਂ ਹੈ। ਬਾਜ਼ੀਚਾ ਅਤਫਾਲ ਹੈ ਦੁਨੀਆ ਮੇਰੇ ਆਗੇ, ਉਹਨੂੰ ਸ਼ਾਇਦ ਚੀਜ਼ਾਂ ਚੰਗੀਆਂ ਵੀ ਨਹੀਂ ਲੱਗਦੀਆਂ। ਪਾਕਿਸਤਾਨੀ ਜਾਂ ਇੰਡੀਅਨ ਕਿਹੜਾ ਕੋਈ ਅਦਾਕਾਰ ਅੱਛਾ ਲੱਗਦਾ? ਨਹੀਂ, ਇੰਡੀਅਨ ਤਾਂ ਮੈਂ ਜ਼ਿਆਦਾ ਨਹੀਂ ਦੇਖ। ਪਾਕਿਸਤਾਨੀ ਮਤਲਬ ਉਸ ਜ਼ਮਾਨੇ ਦੇ ਵਿੱਚ ਜਿਹੜੇ ਸਾਡਾ ਸਨ, ਮੁਹੰਮਦ ਅਲੀ, ਵਹੀਦ ਮੁਰਾਦ, ਨਦੀਮ, ਬੜੇ ਲੀਜੈਂਡਸ ਹੈ ਸਨ। ਤੇ ਹਰ ਉਹਨਾਂ ਦੀ ਫਿਰ ਫਿਲਮਾਂ ਤੁਸੀਂ ਹੁਣ ਪੁੱਛੋਗੇ ਕਿ ਫਿਲਮ ਕਿਹੜੀ ਚੰਗੀ ਲੱਗਦੀ? ਹਾਂਜੀ ਹਾਂਜੀ। ਤੇ ਫਿਲਮ ਤਾਂ ਇੱਕੋ ਬਣੀ ਹੈ, ਹੀਰ ਰਾਂਝਾ। ਅੱਛਾ, ਵਾਹ, ਜ਼ਬਰਦਸਤ। ਹੀਰ ਰਾਂਝੇ ਦੇ ਵਿੱਚ ਉਹਦੀ ਮੌਸੀਕੀ ਵੇਖੋ, ਉਹਦੇ ਮੁਕਾਲਮੇ ਵੇਖੋ, ਉਹਦੇ 'ਚ ਐਕਟਿੰਗ ਵੇਖੋ, ਉਹਦੇ 'ਚ ਅਦਾਕਾਰੀ, ਡਾਇਰੈਕਸ਼ਨ, ਉਹਦੀ ਜਿਹੜੀ ਤਦਵੀਨ ਔਰ ਉਹਦੀ ਜਿਹੜੀ ਤਸਵੀਰ ਨਿਗਾਰੀ, ਕਮਾਲ ਦੀ ਫਿਲਮ ਬਣਾਈ ਹੈ। ਬੇਸ਼ੱਕ। ਅੱਛਾ ਡਾਕਟਰ ਸਾਹਿਬ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਤੁਸੀਂ ਦੱਸ ਰਹੇ ਹੋ, ਇਹ ਦੱਸਦੀਆਂ ਨੇ ਕਿ ਥੋੜਾ ਜਿਹਾ ਕੋਈ ਰੋਮਾਂਟਿਕ ਜ਼ੇਨ ਵੀ ਹੈ ਵੇ? ਨਹੀਂ, ਥੋੜਾ ਕਿਉਂ ਕਹਿੰਦੇ ਹੋ, ਬਹੁਤ ਜ਼ਿਆਦਾ ਹੈ। ਨਹੀਂ, ਰੋਮਾਂਸ ਜਿਹੜਾ ਨਾ ਜੀ, ਦੈਟ ਇਜ਼ ਲਾਈਫ, ਦੈਟ ਇਜ਼ ਦੀ ਐਸੈਂਸ ਆਫ ਲਾਈਫ। ਜ਼ਿੰਦਗੀ ਦਾ ਜਿਹੜਾ ਹਾਸਲ ਹੈ ਨਾ, ਤੁਸੀਂ ਮੁਹੱਬਤ ਨਹੀਂ ਕਰਦੇ ਨਾ, ਤਾਂ ਤੁਸੀਂ ਇੱਕ ਸ਼ਾਇਦ ਅੱਛੇ ਇਨਸਾਨ ਨਹੀਂ ਬਣ ਸਕਦੇ ਮੇਰੇ ਖਿਆਲ। ਮੁਹੱਬਤ ਦਾ ਮਤਲਬ ਸਿਰਫ ਇਹ ਨਹੀਂ ਕਿ ਤੁਸੀਂ ਕਿਸੇ ਸ਼ਖਸ ਨਾਲ ਮੁਹੱਬਤ ਕਰਦੇ ਹੋ। ਸ਼ਖਸ ਨਾਲ ਮੁਹੱਬਤ ਵੀ ਇੱਕ ਫਿਤਰੀ ਜਜ਼ਬਾ ਹੈ। ਬਿਲਕੁਲ ਸਹੀ। ਲੇਕਿਨ ਆਪਣੇ ਮਕਸਦ ਦੇ ਨਾਲ, ਆਪਣੀ ਜ਼ਿੰਦਗੀ ਦੇ ਨਾਲ, ਆਪਣੇ ਵਤਨ ਦੇ ਨਾਲ, ਆਪਣੀ ਮਿੱਟੀ ਦੇ ਨਾਲ, ਇਨਸਾਨੀਅਤ ਦੇ ਨਾਲ, ਤੇ ਮੁਹੱਬਤ ਔਰ ਇਸ਼ਕ ਜਿਹੜੇ ਨਾ ਇੱਕ ਬੜੇ ਆਲਮਗੀਰ ਜਜ਼ਬੇ ਨੇ। ਸਹੀ। ਤੇ ਉਹ ਲੋਕ ਜਿਹੜੇ ਤੁਸੀਂ ਕਿਸੇ ਵੀ ਸ਼ਖਸ ਦੀ ਜ਼ਿੰਦਗੀ ਵੇਖੋ ਜਿਨ੍ਹਾਂ ਨੇ ਕੋਈ ਵੱਡਾ ਕੰਮ ਕੀਤਾ ਹੈ, ਜਾਂ ਅਸੀਂ ਤਾਂ ਖੈਰ ਉਹਨਾਂ ਦੇ ਨਕਸ਼ੇ ਕਦਮ 'ਤੇ ਚੱਲ ਰਹੇ ਹਾਂ, ਤੇ ਉਹਦੇ ਵਿੱਚ ਇਹ ਜਿਹੜਾ ਮੁਹੱਬਤ ਦਾ ਜਜ਼ਬਾ ਹੈ ਨਾ, ਉਹ ਬੜਾ ਲਾਜ਼ਮ ਤੁਹਾਨੂੰ ਨਜ਼ਰ ਆਏਗਾ ਉਹਨਾਂ ਦੀ ਜ਼ਿੰਦਗੀ ਦੀ ਕਹਾਣੀ ਦੇ ਵਿੱਚ। ਅਗਰ ਤੁਸੀਂ ਰੋਮਾਂਸ ਖਿੱਚ ਲਓ ਨਾ, ਤੇ ਉਹ ਇੱਕ ਬੇਜਾਨ ਜਿਹੀ ਔਰ ਬੇਸ਼ਕਲ ਜਿਹੀ ਔਰ ਬੇਤਸਵੀਰ ਜਿਹੀ ਔਰ ਬੇਆਵਾਜ਼ ਜਿਹੀ ਕਹਾਣੀ ਬਣ ਜਾਏਗੀ। ਬਿਲਕੁਲ ਸਹੀ ਹੈ। ਤੇ ਡਾਕਟਰ ਸਾਹਿਬ, ਤੁਸੀਂ ਜਿਹੜੀ ਐਜੂਕੇਸ਼ਨ ਹਾਸਲ ਕੀਤੀ, ਉਹ ਤੁਸੀਂ ਮਤਲਬ ਅਗਰ ਦੇਖਿਆ ਜਾਵੇ ਤੇ GC ਦੇ ਵਿੱਚ ਵੀ, ਗਵਰਨਮੈਂਟ ਕਾਲਜ ਦੇ ਵਿੱਚ ਵੀ ਕੋ ਐਜੂਕੇਸ਼ਨ, ਫਿਰ ਕੇ ਉਹਦੇ ਮੈਡੀਕਲ ਕਾਲਜ ਦੇ ਵਿੱਚ ਵੀ ਕੋ ਐਜੂਕੇਸ਼ਨ ਰਹੀ। ਤੇ ਕਦੀ ਮੁਖਾਲਫ ਜਿਨਸ ਨਾਲ ਵੀ ਮੁਹੱਬਤ ਹੋਈ? ਨਹੀਂ, ਉਹ ਤੇ ਮਤਲਬ ਮੈਂ ਅਗਰ ਇਨਕਾਰ ਕਰਾਂਗਾ ਤਾਂ ਝੂਠ ਬੋਲਾਂਗਾ। ਸਹੀ ਹੈ। ਤੇ ਡਾਕਟਰ ਸਾਹਿਬ, ਇਹ ਤੁਸੀਂ ਤੁਹਾਡਾ ਜਿਹੜਾ ਅਦਾਰਾ ਹੈ, ਇਹ ਬੈਰੂਨੇ ਮੁਲਕ ਵੀ ਬਹੁਤ ਕੰਮ ਕਰ ਰਿਹਾ ਹੈ? ਜੀ ਅਲਹਮਦੁਲਿਲਾ, ਬੈਰੂਨੇ ਮੁਲਕ ਅਸੀਂ ਦੇਖੋ, ਪਾਕਿਸਤਾਨੀ ਜਿੱਥੇ ਵੀ ਨੇ ਨਾ, ਜੀ, ਉਹ ਅਖੂਵਤ ਦੇ ਨਾਲ ਨੇ, ਉਹ ਮੁਵਾਖਾਤ ਦੇ ਨਾਲ ਨੇ, ਉਹ ਪਾਕਿਸਤਾਨ ਦੇ ਵਿੱਚ ਨਿੱਕੀ ਦੇ ਕੰਮ ਕਰਦੇ ਨੇ, ਬਹੁਤ ਸਾਰੀਆਂ ਹੋਰ ਤਨਜ਼ੀਮਾਂ ਦੇ ਨਾਲ ਮਿਲ ਕੇ ਵੀ ਕਰਦੇ ਨੇ। ਤੇ ਅਸੀਂ ਇਸੇ ਹਵਾਲੇ ਦੇ ਨਾਲ ਅਖੂਵਤ ਇੱਕ ਕਾਨੂੰਨੀ ਤਰੀਕੇ ਦੇ ਨਾਲ ਅਸੀਂ ਰਜਿਸਟਰ ਕਰਵਾਇਆ ਇਹਨੂੰ ਅਮਰੀਕਾ ਦੇ ਵਿੱਚ, ਆਸਟ੍ਰੇਲੀਆ ਦੇ ਵਿੱਚ, ਇੰਗਲੈਂਡ ਦੇ ਵਿੱਚ, ਕੈਨੇਡਾ ਦੇ ਵਿੱਚ, ਸਵੀਡਨ ਦੇ ਵਿੱਚ, ਫਿਨਲੈਂਡ ਦੇ ਵਿੱਚ ਵੀ। ਅਸੀਂ ਚਾਹੁੰਦੇ ਹਾਂ ਕਿ ਅਖੂਵਤ ਦਾ ਜਿਹੜਾ ਪੈਗਾਮ ਹੈ ਨਾ, ਇਹ ਇੱਕ ਆਲਮਗੀਰ ਪੈਗਾਮ ਬਣ ਕੇ ਇਹ ਵਕਤ ਦੇ ਸਾਹਮਣੇ ਪੇਸ਼ ਹੋਵੇ। ਅਸੀਂ ਆਪਣੇ ਵਤਨ ਦੀ ਜਿਹੜੀ ਤਸਵੀਰ ਕਸ਼ੀ ਕਰਨੀ ਹੈ ਨਾ, ਉਹ ਇਸ ਹਵਾਲੇ ਨਾਲ ਕਰਨੀ ਹੈ ਕਿ ਸਾਡੇ ਕਿੱਡੇ ਚੰਗੇ ਲੋਕ ਨੇ, ਬਿਲਕੁਲ ਠੀਕ, ਦੇਣ ਵਾਲੇ ਵੀ ਨੇ ਔਰ ਲੈ ਕੇ ਵਾਪਸ ਕਰਨ ਵਾਲੇ ਵੀ ਨੇ। ਔਰ ਇਸਾਰ ਔਰ ਕੁਰਬਾਨੀ ਦੀ ਇਹ ਕਹਾਣੀ ਸਾਡੇ ਮੱਥੇ ਦਾ ਜ਼ੇਵਰ ਹੈ, ਸਾਡਾ ਸਿਰ ਦਾ ਤਾਜ ਹੈ, ਤੇ ਇਹ ਪੂਰੇ ਪਾਕਿਸਤਾਨ ਦੀ ਕਹਾਣੀ ਹੈ। ਇਸ ਵਾਸਤੇ ਅਸੀਂ ਬੈਰੂਨੇ ਮੁਲਕ, ਮਿਡਲ ਈਸਟ ਵਿੱਚ ਵੀ, ਸਾਊਦੀ ਅਰੇਬੀਆ ਵੀ। ਤੇ ਡਾਕਟਰ ਸਾਹਿਬ, ਬਾਹਰ ਦੇ ਮੁਲਕਾਂ 'ਚ ਜਿਸਲੇ ਕੋਈ ਕੰਮ ਕਰਦੇ ਹੋ, ਇਹਦੇ 'ਚ ਕੋਈ ਪ੍ਰੋਬਲਮਸ ਵੀ ਆਈਆਂ? ਮਤਲਬ ਤੁਸੀਂ ਰਜਿਸਟਰ ਜਿਸਲੇ ਕਰਾਏ ਨੇ ਅਦਾਰੇ ਆਪਣੇ, ਤੇ ਇਹਦੇ 'ਚ ਕੋਈ? ਨਹੀਂ ਸਰ, ਨਹੀਂ, ਦੇਖੋ ਨਾ, ਤੁਸੀਂ ਹਰ ਕੰਮ
ਕਾਨੂੰਨ ਦੇ ਮੁਤਾਬਕ ਅਸੀਂ ਪਾਕਿਸਤਾਨ ਵਿੱਚ ਵੀ ਅਲਹਮਦੁਲਿਲਾ ਹਰ ਕੰਮ ਕਾਨੂੰਨ ਦੇ ਮੁਤਾਬਕ ਕਰਨੇ ਆ ਔਰ ਕਦੀ ਵੀ ਅਸੀਂ ਜਿਹੜੇ ਮੁਲਕੀ ਕਵਾਨੀਨ ਨੇ ਉਹਨਾਂ ਨੂੰ ਬਾਈਪਾਸ ਨਹੀਂ ਕਰਦੇ ਤੇ ਕਾਨੂੰਨ ਮੁਲਕ ਵੀ ਜ਼ਰੂਰੀ ਹੈ ਤੇ ਕਿਉਂਕਿ ਦੇਖੋ ਸਾਰੀ ਦੀ ਸਾਰੀ ਅਦਾਰੇ ਦੀ ਬੁਨਿਆਦ ਸੱਚ ਤੇ ਵੇ ਤੇ ਫਿਰ ਅਸੀਂ ਉਸ ਸੱਚ ਨੂੰ ਗਲਤ ਅੰਦਾਜ਼ ਵਿੱਚ ਕਿਸ ਤਰ੍ਹਾਂ ਪੇਸ਼ ਕਰ ਸਕਦੇ ਹਾਂ। ਬਿਲਕੁਲ ਸਹੀ ਹੈ, ਬਿਲਕੁਲ ਸਹੀ। ਡਾਕਟਰ ਸਾਹਿਬ ਆਮ ਤੌਰ ਤੇ ਕਿਹਾ ਜਾਂਦਾ ਕਿ ਇਹ ਜਿਹੜਾ ਬਿਲਾ ਸੂਦ ਤੁਸੀਂ ਕਰਜ਼ੇ ਦਿੰਦੇ ਹੋ ਤੇ ਤੁਹਾਡੀ ਜਿਹੜੀ ਰਕਮ ਹੈ ਉਹਦੇ 'ਚ ਇਜ਼ਾਫਾ ਨਹੀਂ ਹੁੰਦਾ। ਮਤਲਬ ਉਹ ਕਹਿੰਦੇ ਨੇ ਜੀ ਸੂਦ ਦੇ ਨਾਲ ਤੇ ਰਕਮ ਸੂਦ ਸਮੇਤ ਵਾਪਸ ਆਉਂਦੀ ਹੈ ਤੇ ਰਕਮ ਵੱਧ ਜਾਂਦੀ ਹੈ। ਆਮ ਤੌਰ ਤੇ ਤਾਸਰ ਇਹੀ ਪਾਇਆ ਜਾਂਦਾ ਨਾ ਜੀ, ਤੇ ਤੁਸੀਂ ਇਸ ਤਾਸਰ ਨੂੰ ਉਲਟ ਸਾਬਤ ਕਰ ਦਿੱਤਾ। ਨਹੀਂ, ਮੈਂ ਕੀ ਕਰਨ ਵਾਲਾ ਸਾਬਤ ਕਰਨ ਵਾਲਾ ਕੌਣ ਆ ਸਰ? ਦੇਖੋ ਨਾ ਜਨਾਬ, ਮੇਰਾ ਰੱਬ ਕੀ ਕਹਿੰਦਾ, ਉਹ ਕਹਿੰਦਾ ਮੈਂ ਸੂਦ ਨੂੰ ਘਟਾਣਾ, ਵਾਹ ਵਾਹ, ਤੇ ਮੈਂ ਸਦਕੇ ਨੂੰ ਵਧਾਣਾ। ਤੇ ਇਹ ਹੁਣ ਦੁਨੀਆ ਜਾਂ ਮਗਰਬ ਜਾਂ ਕੋਈ ਹੋਰ ਸ਼ਖਸ ਅਗਰ ਕਹੇ ਕਿ ਨਹੀਂ ਸੂਦ ਦੇ ਨਾਲ ਅਫਜ਼ਾਇਸ਼ ਹੁੰਦੀ ਹੈ ਤੇ ਸਦਕੇ ਦੇ ਨਾਲ ਪੈਸਾ ਘਟਦਾ, ਤੁਸੀਂ ਦੱਸੋ ਮੈਨੂੰ ਅੱਜ ਤੱਕ ਜਿਸ ਬੰਦੇ ਨੇ ਕੋਈ ਗਰੀਬਾਂ ਨੂੰ ਪੈਸੇ ਦਿੱਤੇ ਹੋਣ, ਮਦਦ ਕੀਤੀ ਹੋਵੇ, ਉਹਦੀ ਦੌਲਤ 'ਚ ਕਮੀ ਆਈ? ਹਾਂ ਬੇਸ਼ੱਕ, ਮਤਲਬ ਦੇਣ ਵਾਲਾ ਕਦੀ ਗਰੀਬ ਹੋ ਹੀ ਨਹੀਂ ਸਕਦਾ। ਤੇ ਇਹ ਦੁਨੀਆ ਦੇ ਜਿਹੜੇ ਅਸੂਲ ਨੇ ਨਾ, ਇਹ ਡਿਵਾਈਨ ਯਾਨੀ ਜਿਹੜੇ ਕੁਦਰਤ ਦੇ ਅਸੂਲ ਨੇ, ਖੁਦਾਈ ਅਹਿਕਾਮਾਤ ਤੋਂ ਵੱਡੇ ਨਹੀਂ ਹੋ ਸਕਦੇ। ਬਿਲਕੁਲ ਸਹੀ ਹੈ। ਇਹਦਾ ਮਤਲਬ ਇਹ ਕਿ ਤੁਸੀਂ ਜੋ ਕੁਝ ਦਿੰਦੇ ਹੋ ਉਹ ਜਿਸਲੇ ਵਾਪਸ ਆਉਂਦਾ ਹੈ ਤੇ ਫਿਰ ਉਹ ਜਿਹੜਾ ਬੰਦਾ ਅੱਗੇ ਕਾਰੋਬਾਰ ਕਰ ਰਿਹਾ ਹੈ ਉਹ ਵੀ ਡੋਨਰ ਬਣ ਜਾਂਦਾ ਹੈ, ਡੋਨਰ ਬਣ ਜਾਂਦਾ ਹੈ। ਦੇਖੋ ਨਾ, ਅਗਰ ਤੁਹਾਡੀ ਗੱਲ ਹੈ ਜਿਹੜੀ ਤੁਸੀਂ ਆਖੀ ਹੈ ਲੋਕਾਂ ਦੇ ਹਵਾਲੇ ਨਾਲ, ਉਹ ਦਰੁਸਤ ਹੋਵੇ ਕਿ ਜੀ ਸੂਦ ਨਾ ਹੋਵੇ ਤੇ ਪੈਸੇ ਘਟ ਜਾਣਗੇ, ਤੇ ਸਾਡਾ 10,000 ਤੋਂ ਸਿਲਸਿਲਾ ਸ਼ੁਰੂ ਹੋ ਕੇ 400 ਅਰਬ ਤੇ ਕਿਵੇਂ ਪਹੁੰਚ ਗਏ? ਫਾਊਂਟੇਨ ਹਾਊਸ ਪਹੁੰਚਣ ਤੇ ਉੱਥੇ ਦੇ ਇੰਚਾਰਜ ਡਾਕਟਰ ਇਮਰਾਨ, ਡਾਕਟਰ ਆਇਸ਼ਾ ਤੇ ਉਹਨਾਂ ਦੀ ਟੀਮ ਨੇ ਸਾਡਾ ਇਸਤਕਬਾਲ ਕੀਤਾ। अस्सलाम वालेकुम, क्या हाल है जनाब? ये हमारे साथी हैं। ਇਸ ਮੌਕੇ ਤੇ ਕੁਝ ਮਰੀਜ਼ ਵੀ ਸਾਡਾ ਇਸਤਕਬਾਲ ਕਰਨ ਵਾਸਤੇ ਉੱਥੇ ਪਹੁੰਚ ਗਏ। ਉਹਨਾਂ ਦਾ ਡਾਕਟਰ ਸਾਹਿਬ ਨੂੰ ਮਿਲਣਾ ਔਰ ਡਾਕਟਰ ਸਾਹਿਬ ਦੇ ਇਸਤਕਬਾਲ ਕਰਨ ਦੇ ਵਾਲਿਹਾਨਾ ਅੰਦਾਜ਼ ਨੇ ਸਾਨੂੰ ਬਹੁਤ ਮੁਤਾਸਰ ਕੀਤਾ। ठीक है ना, ये जनाब हमारे साथी हैं, माशाल्लाह जी, दोस्त हैं। तो ऐसे 500-600 लोग जो हैं मेंबर्स हैं, हम इनको मेंबर्स कहते हैं। 200-250 ख़वातीन हैं, 300-400 ये मर्द हैं। अच्छा। इसी तरह का एक अदारा सरगोदा में है, वहाँ पर 150-200 लोग हैं। इसी तरह से फारूकाबाद में है। क़ुव्वत की शराकत है। हाँ जी, हाँ जी, ये फाउंटेन हाउस। तो मैं फाउंटेन हाउस की भी खिदमत गुजारों में से एक हूँ। डॉक्टर रशीद चौधरी साहब ने अपने दोस्तों नाल मिल के ਇਹ ਅਦਾਰਾ ਬਣਾਇਆ ਸੀ ਕਿ ਜ਼ਹਿਨੀ ਤੌਰ ਤੇ ਜਿਹੜੇ ਮਰੀਜ਼ ਨੇ ਨਾ, ਉਹਨਾਂ ਨੂੰ ਕਿਸ ਤਰੀਕੇ ਦੇ ਨਾਲ ਇੱਕ ਦੁਬਾਰਾ ਕਾਰਆਮਦ ਸ਼ਹਿਰੀ ਬਣਾਇਆ ਜਾ ਸਕਦਾ ਹੈ। ਤੇ ਉਹ ਫਿਰ ਉਹਨਾਂ ਦੇ ਇੰਤਕਾਲ ਤੋਂ ਬਾਅਦ ਉਹਨਾਂ ਦੇ ਸਾਹਿਬਜ਼ਾਦੇ ਹਾਰੂਨ ਰਸ਼ੀਦ ਸਾਹਿਬ ਇਸ ਦੀ ਦੇਖਭਾਲ ਕਰਦੇ ਰਹੇ। ਫਿਰ ਉਹਨਾਂ ਦੇ ਇੰਤਕਾਲ ਤੋਂ ਬਾਅਦ ਮੈਨੂੰ ਇਹਨਾਂ ਨੇ ਐਗਜ਼ੈਕਟਿਵ ਡਾਇਰੈਕਟਰ ਔਰ ਚੇਅਰਮੈਨ ਦੇ ਤੌਰ ਤੇ ਮੁੰਤਖਬ ਕੀਤਾ। ਤੇ ਇਹ ਵੀ ਅੱਲਾਹ ਤਾਲਾ ਦੀ ਕਰਮ ਹੈ ਕਿ ਇਸ ਖੂਬਸੂਰਤ ਅਦਾਰੇ ਦੀ ਖਿਦਮਤ ਦੇ ਅਸੀਂ ਕਾਬਲ ਹੋਏ। ਤੇ ਇਹਦੇ 'ਚ ਸਾਡੇ ਕੋਲ ਕੁਝ ਬੱਚੇ ਵੀ ਨੇ ਜਿਨ੍ਹਾਂ ਦੀ ਡਿਸੇਬਿਲਿਟੀਜ਼ ਨੇ, ਔਰ ਫਿਰ ਬੜੇ ਲੋਕ ਨੇ, ਸ਼ਿਜ਼ੋਫਰੀਨੀਆ, ਡਿਪਰੈਸ਼ਨ ਔਰ ਬਹੁਤ ਸਾਰੀ ਜਿਹੜੀ ਜ਼ਹਿਨੀ ਅਮਰਾਜ਼ ਨੇ, ਉਹਨਾਂ ਦਾ ਇੱਥੇ ਇਲਾਜ ਕਰਨ ਬੜੀ ਅੱਛੀ ਟੀਮ ਹੈ ਸਾਡੀ। ਇਸ ਤੋਂ ਬਾਅਦ ਇੰਤਜ਼ਾਮੀਆ ਨੇ ਸਾਨੂੰ ਫਾਊਂਟੇਨ ਹਾਊਸ ਦੀ ਕਾਰਕਰਦਗੀ ਬਾਰੇ ਵੀ ਦੱਸਿਆ। ਡਾਕਟਰ ਸਾਹਿਬ, ਖਵਾਜਾ ਸਰਾ ਸਾਰੇ ਇੱਥੇ ਅੱਜ ਮੌਜੂਦ ਨੇ, ਤੇ ਇਹਨਾਂ ਦੇ ਹਵਾਲੇ ਨਾਲ ਤੁਸੀਂ ਕੀ ਕਰ ਰਹੇ ਹੋ? ਦੇਖੋ ਜੀ, ਇਹ ਵੀ ਇੱਕ ਸਾਡਾ ਪ੍ਰੋਜੈਕਟ ਦਾ ਇੱਕ ਹਿੱਸਾ ਹੈ। क़ुव्वत ਨੇ ਫਾਊਂਟੇਨ ਹਾਊਸ ਦੇ ਨਾਲ ਮਿਲ ਕੇ ਇਹ ਪ੍ਰੋਜੈਕਟ ਸ਼ੁਰੂ ਕੀਤਾ ਹੈ ਕਿ ਖਵਾਜਾ ਸਰਾ ਸਾਡੇ ਜਿਹੜੇ ਦੋਸਤ ਨੇ, ਭਾਈ ਨੇ, ਬੇਟੀਆਂ ਨੇ, ਸਾਰੇ ਖਾਨਦਾਨ ਦਾ ਹਿੱਸਾ ਨੇ, ਲੇਕਿਨ ਇਹਨਾਂ ਨੂੰ ਅਸੀਂ ਆਪਣੇ ਤੋਂ ਬਹੁਤ ਦੂਰ ਕਰ ਛੱਡਿਆ। ਇਹਨਾਂ ਨੂੰ ਉਹ ਬੁਨਿਆਦੀ ਹਕੂਕ ਨਹੀਂ ਮੁਯੱਸਰ ਜਿਹੜੇ ਹਰ ਸ਼ਖਸ ਨੂੰ ਹਾਸਲ ਨੇ ਇਸ ਮੁਲਕ ਦੇ ਆਇਨ ਦੇ ਤਹਿਤ, ਔਰ ਇਸ ਆਇਨ ਤੋਂ ਵੀ ਵੱਡੀ ਇੱਕ ਚੀਜ਼ ਹੈ ਕਿ ਅੱਲਾਹ ਦੇ ਹੁਕਮ ਦਿੱਤਾ। ਤੇ ਇਹ ਤੁਸੀਂ ਦੇਖੋ ਅੱਜ ਸਾਡੇ ਕੋਲ ਇੱਥੇ ਆਏ ਨੇ, ਇਹ ਤਕਰੀਬਨ ਕੋਈ 1200 ਦੇ ਕਰੀਬ ਜਿਹੜੇ ਸਾਡੇ ਖਵਾਜਾ ਸਰਾ ਨੇ, ਜ਼ਿਆਦਾਤਰ 40 ਸਾਲ ਤੋਂ ਉੱਤੇ ਦੀ ਉਮਰ ਵਾਲੇ, ਉਹਨਾਂ ਨੂੰ ਅਸੀਂ ਆਪਣੇ ਨਾਲ ਰਜਿਸਟਰ ਕੀਤਾ। ਇਹਨਾਂ ਨੂੰ ਬੜੀ ਮਾਮੂਲੀ ਜਿਹੀ ਰਕਮ ਅਸੀਂ ਮਹੀਨੇ ਦੀ ਪੇਸ਼ ਕਰਨੇ ਆ।